ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਨੀਲਮ ਕੌਰ ਤੇ मैं TV 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। जी डॉक्टर साहब वेलकम टू अवर शो। थैंक यू जी डॉक्टर साहब आज 6 नवंबर 2013 21 ਕੱਤਕ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ, ਫੋਨ ਮੈਸੇजेस, ਟੈਕਸਟ ਮੈਸੇजेस, ਫੇਸਬੁੱਕ ਮੈਸੇजेस ਅਤੇ ਟਵਿੱਟਰ ਮੈਸੇਜ ਦੇ ਨਾਲ ਕਰਦੇ ਹਾਂ। ਸਾਡੀ ਪਹਿਲੀ ਈਮੇਲ ਆਸਟ੍ਰੇਲੀਆ ਤੋਂ ਵੀਰ ਹਰਪ੍ਰੀਤ ਸਿੰਘ ਢਿੱਲੋਂ ਜੀ ਦੀ ਹੈ। ਇਹ ਲਿਖਦੇ ਹਨ, ਮੇਰਾ ਪਿੰਡ ਗੁਮਟਾਲਾ ਹੈ ਤੇ ਮੈਂ ਸ਼੍ਰੀ ਅੰਮ੍ਰਿਤਸਰ ਜੀ ਦਾ ਰਹਿਣ ਵਾਲਾ ਹਾਂ ਅਤੇ ਪਿਛਲੇ 3 ਮਹੀਨਿਆਂ ਤੋਂ ਆਸਟ੍ਰੇਲੀਆ ਆ ਚੁੱਕਾ ਹਾਂ। मैं आप जी ਨੂੰ ਬਹੁਤ ਥੋੜੇ ਸਮੇਂ ਤੋਂ ਸੁਣਨਾ ਸ਼ੁਰੂ ਕੀਤਾ ਹੈ ਪਰ ਹੁਣ ਰੋਜ਼ਾਨਾ ਤੁਹਾਨੂੰ ਫੋਲੋ ਕਰਦਾ ਹਾਂ ਜੀ। ਤੁਹਾਡੇ ਪ੍ਰੋਗਰਾਮ ਨੇ ਮੇਰੀ ਸੋਚ ਬਿਲਕੁਲ ਬਦਲ ਦਿੱਤੀ ਹੈ। ਮੇਰੀ ਅਰਦਾਸ ਹੈ ਕਿ ਗੁਰੂ ਮਹਾਰਾਜ ਤੁਹਾਨੂੰ ਲੰਮੀ ਉਮਰ ਬਖਸ਼ਣ ਅਤੇ ਤੁਸੀਂ ਇਸੇ ਤਰ੍ਹਾਂ ਸਿੱਖੀ ਦਾ ਪ੍ਰਚਾਰ ਕਰਦੇ ਰਹੋ। ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੇਰੇ ਵਰਗੇ ਬਹੁਤ ਸਾਰੇ ਲੋਕ ਪੰਥ ਤੋਂ ਦੂਰ ਜਾ ਰਹੇ ਹਨ ਕਿਉਂਕਿ ਉਹਨਾਂ ਨੂੰ ਸਹੀ ਪ੍ਰਚਾਰ ਨਹੀਂ ਮਿਲ ਰਿਹਾ। ਤੇ ਇੱਕ ਗੱਲ ਹੋਰ ਹੈ ਕਿ ਬਾਹਰਲੇ ਦੇਸ਼ਾਂ ਵਿੱਚ ਆ ਕੇ ਬਹੁਤ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ ਕਿ ਜਦੋਂ ਅਸੀਂ ਦੇਖਦੇ ਹਾਂ ਕਿ ਦੂਸਰੇ ਧਰਮਾਂ ਦੇ ਲੋਕ ਆਪਣੇ ਧਰਮ ਦੇ ਨਾਲ ਕਿੰਨੇ ਜੁੜੇ ਹੋਏ ਹਨ ਅਤੇ ਅਸੀਂ ਆਪਣੇ ਧਰਮ ਨੂੰ ਆਪਣੇ ਹਿਸਾਬ ਨਾਲ ਮੋਡੀਫਾਈ ਕਰ ਰਹੇ ਹਾਂ। ਮੇਰੇ ਦਿਲ ਵਿੱਚ 2 ਸਵਾਲ ਹਨ ਜਿਨ੍ਹਾਂ ਦਾ ਮੈਂ ਚਾਹਾਂਗਾ ਕਿ ਤੁਸੀਂ ਜਵਾਬ ਦਿਓ। ਪਹਿਲਾ ਸਵਾਲ, ਮੈਂ ਇਹ ਦੱਸਣਾ ਚਾਹਾਂਗਾ ਕਿ ਮੇਰੇ ਮਾਤਾ ਜੀ ਜੋ ਕਿ ਅੰਮ੍ਰਿਤਧਾਰੀ ਨੇ ਤੇ ਬਾਕੀ ਪੰਥ ਵਾਂਗ ਅਕਾਲੀ ਦਲ ਬਾਦਲ ਦੇ ਬਹੁਤ ਵੱਡੇ ਹਮਾਇਤੀ ਨੇ। ਮੈਂ ਉਹਨਾਂ ਨੂੰ ਬਹੁਤ ਵਾਰ ਬਾਦਲ ਦੀਆਂ 1984 ਤੋਂ ਲੈ ਕੇ ਹੁਣ ਤੱਕ ਦੀਆਂ ਕਾਰਗੁਜ਼ਾਰੀਆਂ ਦੱਸਦਾ ਹਾਂ ਪਰ ਉਹ ਇੱਕੋ ਗੱਲ ਤੇ ਅੜੇ ਹਨ ਕਿ ਸਾਡੀ ਪੰਥਕ ਪਾਰਟੀ ਹੈ ਤੇ ਮੈਂ ਕਿਸੇ ਹੋਰ ਨੂੰ ਵੋਟ ਨਹੀਂ ਪਾਵਾਂਗੀ। ਤੁਹਾਡੀ ਇਸ ਪੰਥਕ ਸੋਚ ਤੇ ਪਾਈ ਗਈ ਵੋਟ ਬਾਰੇ ਕੀ ਵਿਚਾਰ ਹਨ ਤੇ ਕੀ ਤੁਹਾਨੂੰ ਨਹੀਂ ਲੱਗਦਾ ਕਿ ਇਸ ਗੱਲ ਦਾ ਫਾਇਦਾ ਹੁਣ ਤੱਕ ਸਰਦਾਰ ਬਾਦਲ ਲੈ ਰਿਹਾ ਹੈ? ਉਹਨਾਂ ਦਾ ਦੂਸਰਾ ਸਵਾਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਲੈ ਕੇ ਹੈ। ਬਹੁਤ ਵਾਰ ਵੇਖਿਆ ਗਿਆ ਹੈ ਕਿ ਉਹ ਕਿਸੇ ਵੀ ਜ਼ਰੂਰੀ ਮੁੱਦੇ ਤੇ ਕੋਈ ਸਪਸ਼ਟ ਗੱਲ ਪੰਥ ਸਾਹਮਣੇ ਨਹੀਂ ਰੱਖਦੇ ਜਿਸ ਨਾਲ ਪੰਥ ਨੂੰ ਸਮਝ ਨਹੀਂ ਆਉਂਦੀ ਕਿ ਕਿੱਧਰ ਨੂੰ ਜਾਵੇ। ਹੁਣ ਵੀ ਦੀਵਾਲੀ ਉੱਤੇ ਸ਼੍ਰੀ ਹਰਮੰਦਰ ਸਾਹਿਬ 'ਚ ਆਤਿਸ਼ਬਾਜ਼ੀ ਕਰਨ ਨੂੰ ਲੈ ਕੇ ਉਹਨਾਂ ਵੱਲੋਂ ਕੋਈ ਆਦੇਸ਼ ਨਹੀਂ ਆਇਆ ਸਗੋਂ ਮੱਕੜ ਵੱਲੋਂ ਬਿਆਨ ਦਿੱਤਾ ਗਿਆ ਕਿ ਆਤਿਸ਼ਬਾਜ਼ੀ ਜ਼ਰੂਰ ਹੋਵੇਗੀ। ਕੀ ਤੁਹਾਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਕਰਨ ਨਾਲ ਪੰਥ ਦਾ ਉਹਨਾਂ ਉੱਤੇ ਵਿਸ਼ਵਾਸ ਘਟਦਾ ਜਾ ਰਿਹਾ ਹੈ? ਇਸ ਬਾਰੇ ਆਪਣੇ ਵਿਚਾਰ ਜ਼ਰੂਰ ਦੱਸਣਾ ਜੀ। ਜੇ ਕੋਈ ਭੁੱਲ ਹੋ ਗਈ ਹੋਵੇ ਜਾਂ ਕੋਈ ਗਲਤ ਬੋਲਿਆ ਗਿਆ ਹੋਵੇ ਤਾਂ ਬਚਪਨਾ ਜਾਣ ਕੇ ਮਾਫ ਕਰ ਦੇਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਵੀਰ ਹਰਪ੍ਰੀਤ ਸਿੰਘ ਜੀ ਢਿੱਲੋਂ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਆਸਟ੍ਰੇਲੀਆ ਤੋਂ ਲਿਖਿਆ ਜੀ। ਜਿਵੇਂ ਉਹਨਾਂ ਨੇ ਕਿਹਾ ਵੀ ਉਹਨਾਂ ਦਾ ਸੰਬੰਧ ਗੁਮਟਾਲਾ ਪਿੰਡ ਨਾਲ ਹੈ ਜਿਹੜਾ ਬਿਲਕੁਲ ਅੰਮ੍ਰਿਤਸਰ ਦੀ ਵਿਸਿਨਿਟੀ ਦੇ ਨਾਲ ਹੀ ਹੈ ਜੀ। ਔਰ ਉਹਨਾਂ ਨੇ ਬੜੇ ਸਤਿਕਾਰ ਨਾਲ ਸ਼ਬਦ ਵੀ ਸ਼੍ਰੀ ਅੰਮ੍ਰਿਤਸਰ ਲਿਖਿਆ। ਮੈਂ ਦੇਖਦਾ ਕਿ ਇੱਕ ਵਕਤ ਸੀ ਕਿ ਸਾਡੇ ਮਨਾਂ ਦੇ ਵਿੱਚ ਨਾ ਸਿਰਫ ਗੁਰੂ ਸਾਹਿਬਾਨ ਲਈ ਉਹਨਾਂ ਨਾਲ ਸੰਬੰਧਿਤ ਥਾਵਾਂ ਸ਼ਹਿਰ ਅਸੀਂ ਕਦੇ ਸਾਹਿਬ ਤੋਂ ਬਿਨਾਂ ਜਾਂ ਸ਼੍ਰੀ ਤੋਂ ਬਿਨਾਂ ਸੰਬੋਧਿਤ ਨਹੀਂ ਸੀ ਹੁੰਦੇ ਉਹਨਾਂ ਥਾਵਾਂ ਨੂੰ। ਉਹਨਾਂ ਨੇ 2 ਸ਼ੁਰੂ ਦੇ ਵਿੱਚ ਉਹਨਾਂ ਨੇ ਸ਼ਲਾਘਾ ਦੇ ਸ਼ਬਦ ਕਹੇ ਨੇ। ਅਸੀਂ ਸ਼ੁਕਰਗੁਜ਼ਾਰ ਹਾਂ ਕਿ ਸਾਡੇ ਵੱਲੋਂ ਕੋਈ ਗੱਲ ਉਹਨਾਂ ਦੀ ਸੋਚ ਨੂੰ ਬਦਲਣ ਦੇ ਵਿੱਚ ਸਹਾਈ ਹੋਈ ਹੈ ਜਾਂ ਗੁਰਮਤ ਦੀ ਉਹਨਾਂ ਨੂੰ ਜਿਹੜੀ ਹੈ ਕੋਈ ਪ੍ਰੇਰਨਾ ਮਿਲੀ ਹੈ ਜੀ। ਅਸੀਂ ਵੀ ਇੱਕ ਵਿਦਿਆਰਥੀ ਦੀ ਤਰ੍ਹਾਂ ਆਪਣੇ ਦਰਸ਼ਕਾਂ ਤੋਂ ਸਿੱਖਦੇ ਹਾਂ ਅਤੇ ਸੰਭਵ ਹੈ ਕਿ ਸਾਡੀ ਕਈ ਗੱਲ ਸਾਡੇ ਵੀਰਾਂ ਭੈਣਾਂ ਨੂੰ ਵੀ ਚੰਗੀ ਲੱਗਦੀ ਹੈ ਜੀ। ਉਹਨਾਂ ਨੇ ਦੂਸਰਾ ਇਹ ਕੰਸਰਨ ਦਿੱਤਾ ਹੈ ਕਿ ਵੀ ਆਸਟ੍ਰੇਲੀਆ ਆ ਕੇ ਇਸ ਗੱਲ ਦੀ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ ਕਿ ਦੂਸਰੇ ਲੋਕ ਆਪਣੇ ਧਰਮਾਂ ਨੂੰ ਕਿੰਨਾ ਪਿਆਰ ਕਰਦੇ ਨੇ ਜੀ ਅਤੇ ਸਾਡੇ ਬਹੁਤ ਸਾਰੇ ਵੀਰ ਭੈਣਾਂ ਪ੍ਰਚਾਰ ਦੀ ਘਾਟ ਕਰਕੇ ਜਾਂ ਲੋੜੀਂਦੀ ਜਾਣਕਾਰੀ ਨਾ ਹੋਣ ਕਰਕੇ ਸਿੱਖੀ ਤੋਂ ਦੂਰ ਜਾ ਰਹੇ ਨੇ ਜਾਂ ਸਿੱਖ ਹੁੰਦਿਆਂ ਹੋਇਆਂ ਵੀ ਆਪਣੇ ਤਰੀਕੇ ਨਾਲ ਧਰਮ ਨੂੰ ਮੋਡੀਫਾਈ ਕਰ ਰਹੇ ਨੇ। ਬਹੁਤ ਚੰਗੀ ਗੱਲ ਇਹਨਾਂ ਨੇ ਕੀਤੀ ਹੈ। ਦੂਰ ਜਾਣਾ ਤਾਂ ਇੱਕ ਵੱਖਰੀ ਗੱਲ ਹੈ ਜੀ। ਉਹ ਤਾਂ ਕੋਈ ਨਾਸਤਕਾਂ ਦੀ ਖੱਡ 'ਚ ਡਿੱਗਿਆ ਹੈ ਜਾਂ ਕੋਈ ਵੈਸੇ ਜਿਹੜਾ ਹੈ ਉਸ ਦੇ ਜੀਵਨ ਦੇ ਵਿੱਚ ਧਰਮ ਦੀ ਖੁਸ਼ਬੂ ਨਹੀਂ ਹੈ। ਲੇਕਿਨ ਜਿਹੜਾ ਖਤਰਨਾਕ ਰੁਝਾਨ ਹੈ ਉਹ ਹੈ ਕਿ ਧਰਮ ਨੂੰ ਆਪਣੇ ਮੁਤਾਬਕ ਮੋਡੀਫਾਈ ਕਰਨਾ। ਹੁਣ ਜਿਹੜਾ ਸਬੰਧ ਮੁੱਢਲੇ ਤੌਰ 'ਤੇ ਸਿੱਖ ਅਤੇ ਗੁਰੂ ਦਾ ਹੈ ਜਾਂ ਬਾਕੀ ਧਰਮਾਂ ਦੇ ਵਿੱਚ ਵੀ ਉਹਨਾਂ ਦੇ ਜਿਹੜੇ ਪੈਗੰਬਰਾਂ ਦਾ ਧਰਮ ਹੈ, ਹੁਣ ਜੂਡਾਇਜ਼ਮ ਹੈ, ਇਸਲਾਮ ਹੈ, ਈਸਾਈਅਤ ਹੈ, 3 ਧਰਮ ਨੇ ਜਿਹੜੇ ਆਪਣੇ ਪ੍ਰੋਫਿਟਸ ਨੂੰ ਮੰਨਦੇ ਨੇ। ਇਸਲਾਮ ਦੇ ਨਬੀ ਹਜ਼ਰਤ ਮੁਹੰਮਦ ਸਾਹਿਬ ਨੇ ਜੀ। ਈਸਾਈ ਉਸ ਰਸਤੇ ਨੂੰ ਮੰਨਣਗੇ ਜੋ ਜੀਸਸ ਕ੍ਰਾਈਸਟ ਨੇ ਕਿਹਾ ਉਹੀ ਉਹਨਾਂ ਦੇ ਮਸਾਇਆ ਨੇ।
ਔਰ ਯਹੂਦੀ ਧਰਮ ਦੇ ਵਿੱਚ ਮੂਲ ਤੌਰ ਦੇ ਉੱਤੇ ਡੇਵਿਡ, ਅਬਰਾਹਮ, ਮੋਜ਼ਿਸ ਇਹ ਉਹਨਾਂ ਦੇ ਮੁੱਖ ਨੇ ਜਿਨ੍ਹਾਂ ਨੇ 10 ਕਮਾਂਡਮੈਂਟਸ ਦਿੱਤੀਆਂ ਜਾਂ ਉਹਨਾਂ ਨੂੰ ਜੀਵਨ ਜਾਚ ਦਿੱਤੀ। ਸੋ ਇਹਨਾਂ ਤਿੰਨਾਂ ਹੀ ਮਜ਼ਹਬਾਂ ਵਾਲਿਆਂ ਦਾ ਇੰਟਰਪ੍ਰੀਟੇਸ਼ਨ ਤਾਂ ਵੱਖਰੀ ਹੋ ਸਕਦੀ ਹੈ। ਕੋਈ ਕਿਸੇ ਸਕ੍ਰਿਪਚਰ 'ਤੇ ਬੇਸਡ ਗੱਲ ਕਰਦਾ ਹੈ, ਕੋਈ ਉਸ ਨਾਲੋਂ ਉਸੇ ਦੀ, ਕਿਉਂਕਿ ਕੁਛ ਥਾਂ 'ਤੇ ਪੋਇਟਰੀ ਹੈ, ਉਹਦੀ ਵੱਖਰੀ ਵਿਆਖਿਆ ਕਰਦਾ ਹੈ। ਪਰ ਇਹ ਨਹੀਂ ਹੁੰਦਾ ਕਿ ਉਹ ਆਪ ਧਰਮ ਨੂੰ ਡਿਫਾਈਨ ਕਰ ਰਹੇ ਹੋਣ ਤੇ ਕਹਿਣ ਨਹੀਂ ਜੀ ਇਸਲਾਮ ਤਾਂ ਇਹ ਹੈ ਜੋ ਮੈਂ ਕਹਿੰਦਾ ਜਾਂ ਈਸਾਈਅਤ ਤਾਂ ਇਹ ਹੈ ਜੋ ਮੈਂ ਕਹਿੰਦਾ। ਲੇਕਿਨ ਸਾਡੇ ਮਾਮਲੇ 'ਚ ਤਾਂ ਸਿੱਖ ਧਰਮ ਦੇ ਮਾਮਲੇ 'ਚ ਬਿਲਕੁਲ ਸਪਸ਼ਟਤਾ ਦੇ ਨਾਲ ਜਿਹੜਾ ਸਾਡਾ ਧਰਮ ਹੈ ਉਹ ਤਾਂ ਖੜਾ ਹੀ ਇਸ ਗੱਲ ਦੇ ਉੱਤੇ ਹੈ ਕਿ ਅਸੀਂ ਆਪਣਾ ਆਪ ਗੁਰੂ ਨੂੰ ਦੇ ਦੇਣਾ ਤੇ ਗੁਰੂ ਦੀ ਮੱਤ ਲੈਣੀ ਹੈ। ਇਸ ਲਈ ਅਸੀਂ ਇਸ ਨੂੰ ਗੁਰਮਤ ਕਹਿੰਦੇ ਹਾਂ ਕਿ ਭਾਈ ਸਿੱਖੀ ਜੀਵਨ ਗੁਰਮਤ ਜੀਵਨ ਜਾਚ ਹੈ। ਹੁਣ ਗੁਰਮਤ ਜੀਵਨ ਜਾਚ ਦੇ ਵਿੱਚ ਆਪਣੀ ਮੱਤ ਤਾਂ ਨਾ ਹੋਈ, ਜਿਹੜੇ ਆਪਣੇ ਮਨ ਦੇ ਨਾਲ ਕੋਈ ਇੰਟਰਪ੍ਰੀਟੇਸ਼ਨ ਕਰਕੇ ਕੋਈ ਸਿੱਟਾ ਕੱਢਣਾ ਉਹ ਮਨ ਮੱਤ ਹੈ। ਤੇ ਜਦੋਂ ਅਸੀਂ ਆਪਣੀ ਮੱਤ ਗੁਰੂ ਦੇ ਅੱਗੇ ਸਮਰਪਣ ਕਰ ਦਿੰਦੇ ਤੇ ਫਿਰ ਗੁਰ ਕੀ ਮੱਤ ਤੂੰ ਲੈ ਆਣੇ ਭਗਤ ਬਿਨਾ ਬਹੁਤ ਡੂਬੇ ਸਿਆਣੇ, ਅਸੀਂ ਗੁਰੂ ਦੀ ਮੱਤ ਨੂੰ ਫੋਲੋ ਕਰਦੇ ਹਾਂ। ਹੁਣ ਅੱਜ ਟ੍ਰੈਂਡ ਕੀ ਸ਼ੁਰੂ ਹੋ ਗਿਆ, ਹੁਣ ਜਿਵੇਂ ਕੇਸਾਂ ਨੂੰ ਲੈ ਕੇ ਹੈ, ਇੱਕ ਸੈਕਸ਼ਨ ਹੈ ਜਿਹੜਾ ਬਾਹਰ ਆਏ ਉਹਨਾਂ ਨੇ ਸ਼ੌਕੀਆ ਮਜਬੂਰੀ ਵਸ ਨੌਕਰੀ ਲੈਣ ਲਈ ਕਈ ਵਾਰੀ ਜਹਾਜ਼ ਚੜ੍ਹਨ ਤੋਂ ਪਹਿਲਾਂ ਏਜੰਟਾਂ ਦੇ ਕਹਿਣ 'ਤੇ ਕੇਸ ਕਤਲ ਕਰਾਏ। ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਵੀਰ ਨੇ ਜਿਹੜੇ ਮਹਿਸੂਸ ਕਰਦੇ ਨੇ ਕਿ ਭਾਈ ਉਹਨਾਂ ਤੋਂ ਇਹ ਇੱਕ ਗਲਤੀ ਹੋਈ, ਭਾਵੇਂ ਬਾਹਰ ਆਉਣ ਦੇ ਚਾਅ 'ਚ, ਭਾਵੇਂ ਏਜੰਟਾਂ ਦੇ ਕਹਿਣ 'ਤੇ, ਜਾਂ ਭਾਵੇਂ ਇੱਥੋਂ ਦੀ ਜ਼ਿੰਦਗੀ ਨੂੰ ਸਿੱਖ ਦੇ ਰੂਪ 'ਚ ਫੇਸ ਕਰਨ ਤੋਂ ਡਰਦੇ ਆ। ਲੇਕਿਨ ਉਹਨਾਂ ਦੀ ਇਹ ਚਾਹਨਾ ਹੈ, ਉਹਨਾਂ 'ਚੋਂ ਬਹੁਤ ਸਾਰਿਆਂ ਨੇ ਆਪਣੇ ਬੱਚਿਆਂ ਨੂੰ ਸਿੱਖ ਬਣਾਇਆ। ਉਹਨਾਂ ਦੀ ਅੱਗੋਂ ਇਹ ਚਾਹਨਾ ਹੁੰਦੀ ਹੈ ਵੀ ਜਦੋਂ ਉਹਨਾਂ ਨੂੰ ਗੁਰੂ ਨੇ ਇੰਨਾ ਕੁ ਬਲ ਦਿੱਤਾ ਅੰਦਰੋਂ, ਉਹ ਸਿੱਖੀ ਸਰੂਪ 'ਚ ਆਉਣਗੇ। ਸੋ ਉਹਨਾਂ ਨਾਲ ਕੋਈ ਸਾਨੂੰ ਪ੍ਰੋਬਲਮ ਨਹੀਂ ਹੈ, ਹੋਣੀ ਵੀ ਨਹੀਂ ਚਾਹੀਦੀ, ਕਿਉਂਕਿ ਉਹ ਸਾਡੇ ਇਸ ਰਸਤੇ ਦੇ ਨੇ, ਉਹ ਕਮਜ਼ੋਰ ਜ਼ਰੂਰ ਹੋਏ ਨੇ ਲੇਕਿਨ ਉਹਨਾਂ ਨੇ ਸਿੱਖੀ ਨੂੰ ਰੀਡਿਫਾਈਨ ਨਹੀਂ ਕੀਤਾ। ਇੱਕ ਕਲਾਸ ਉਹ ਹੈ ਜਿਨ੍ਹਾਂ ਨੇ ਕੇਸ ਕਤਲ ਕਰਵਾਏ ਜਾਂ ਸਿੱਖੀ ਤੋਂ ਦੂਰ ਨੇ, ਉਹ ਆਪਣੇ ਆਪ ਨੂੰ ਮਾਡਰਨ ਸਿੱਖ ਕਹਿੰਦੇ ਨੇ। ਉਹ ਕੇਸਾਂ ਨੂੰ ਵੀ ਕਹਿਣਗੇ ਜੀ ਇਹ ਤਾਂ ਪੁਰਾਣੇ ਜ਼ਮਾਨੇ ਦੀਆਂ ਗੱਲਾਂ। ਕਈਆਂ ਨੂੰ ਇਹ ਹੋਏਗਾ ਜੀ ਇਸ ਨਾਲ ਕਿਹੜਾ ਉੱਥੇ ਅੰਦਰ ਸਾਫ਼ ਹੋਣਾ ਚਾਹੀਦਾ ਜੀ, ਦਿਲ ਸਾਫ਼ ਹੋਣਾ ਚਾਹੀਦਾ। ਫਿਰ ਕਈ ਜਿਹੜੇ ਆਪਣੀ ਉਸ ਗਲਤੀ ਨੂੰ ਜਸਟੀਫਾਈ ਕਰਨ ਲਈ ਕਹਾਣੀਆਂ ਸੁਣਾਉਣ ਲੱਗ ਜਾਣਗੇ ਜੀ ਉਹ ਫਲਾਣਾ ਅੰਮ੍ਰਿਤਧਾਰੀ ਸੀ ਜੀ, ਫਲਾਣਾ ਸੀ, ਉਹਨੇ ਆਹ ਕਰਤਾ, ਉਹਨੇ ਉਹ ਕਰਤਾ, ਆਹ ਮਾੜਾ ਕੰਮ ਕੀਤਾ। ਉਹ ਇਹ ਸਾਬਤ ਕਰਨਾ ਚਾਹੁੰਦੇ ਨੇ ਕਿ ਭਾਈ ਅਸੀਂ ਚੰਗੇ ਹਾਂ, ਅਸੀਂ ਭਾਵੇਂ ਨਹੀਂ ਹੈ ਪਰ ਅਸੀਂ ਉਹਨਾਂ ਨਾਲੋਂ ਬਹੁਤ ਚੰਗੇ ਹਾਂ। ਹੁਣ ਇਹ ਜਿਹੜਾ ਪਾਰਟ ਹੈ ਜਿਹੜਾ ਕਿ ਰੀਡਿਫਾਈਨ ਕਰਨਾ ਹੈ ਜਾਂ ਮੋਡੀਫਾਈ ਕਰਨਾ, ਇਹ ਉਹਨਾਂ ਨੇ ਬਿਲਕੁਲ ਠੀਕ ਸ਼ਬਦ ਕਿਹਾ ਕਿ ਉਹ ਆਪਣੇ ਘਟੀਆ ਜੀਵਨ ਜਾਚ ਨੂੰ ਸਿੱਖੀ ਦੇ ਨਾਲ ਜਿਹੜਾ ਉਹ ਜੋੜ ਕੇ ਤੇ ਉਹਨੂੰ ਆਪਣੇ ਆਪ ਨੂੰ ਰੀਡਿਫਾਈਨ ਕਰਦੇ ਨੇ ਔਰ ਇਸ ਤਰ੍ਹਾਂ ਧਰਮ ਨੂੰ ਹੀ ਰੀਡਿਫਾਈਨ ਕਰਦੇ ਨੇ। ਹੁਣ ਇੱਕ ਇਹ ਕਲਾਸ ਜਿਹੜੀ ਹੈ ਇਹ ਬੜੀ ਪ੍ਰੋਬਲਮੈਟਿਕ ਹੈ, ਇਹਨਾਂ ਦਾ ਧਿਆਨ ਰੱਖਣ ਦੀ ਲੋੜ ਹੈ। ਇੱਕ ਕਲਾਸ ਪੜ੍ਹਿਆ ਲਿਖਿਆ ਡਾਕਟਰਾਂ, ਇੰਜੀਨੀਅਰਸ, ਦੂਸਰੇ ਲੋਕਾਂ ਦੀ ਹੈ ਜਿਹੜੇ ਮਾਡਰਨ ਨਾ ਉਹ ਚੱਜ ਨਾਲ ਮਾਡਰਨ ਨੇ, ਕਿਉਂਕਿ ਗੋਰੇ ਤਾਂ ਬਣ ਨਹੀਂ ਜਾਣਾ। ਤੁਸੀਂ ਭਾਵੇਂ ਉਹ ਮਾਈਕਲ ਜੈਕਸਨ ਨੇ ਕਰਾ ਲਈ ਸੀ ਸਰਜਰੀ ਵੀ, ਫਿਰ ਕਿੱਦਾਂ ਦਾ ਗੋਰਾ ਬਣਿਆ। ਤੁਸੀਂ ਚਮੜੀ ਵੀ ਚਿੱਟੀ ਕਰਾ ਲਓ, ਬੁੱਲ ਵਿੰਗੇ ਕਰਕੇ ਅੰਗਰੇਜ਼ੀ ਬਹੁਤ, ਤੁਸੀਂ ਗੋਰੇ ਨਹੀਂ ਬਣਨਾ। ਗੋਰਿਆਂ ਨੇ ਗੋਰੇ ਰਹਿਣਾ, ਕਾਲਿਆਂ ਨੇ ਕਾਲੇ ਰਹਿਣਾ, ਭੂਰਿਆਂ ਨੇ ਭੂਰੇ ਰਹਿਣਾ, ਪੀਲਿਆਂ ਨੇ ਪੀਲੇ ਰਹਿਣਾ। ਹੁਣ ਉਹਨਾਂ ਦੇ ਵਿੱਚ ਇੱਕ ਕੰਪਲੈਕਸ ਹੈ ਜਿਹਨੂੰ ਅਹਿਸਾਸੇ ਕਮਤਰੀ ਕਹਿੰਦੇ ਨੇ, ਘਟੀਆਪਨ ਦਾ ਅਹਿਸਾਸ, ਇਨਫੀਰੀਅਰਿਟੀ ਕੰਪਲੈਕਸ। ਹੁਣ ਉਹ ਨਾ ਚੱਜ ਨਾਲ ਮਾਡਰਨ ਨੇ, ਨਾ ਉਹ ਸਿੱਖੀ ਦੇ ਵਿੱਚ ਉਹਨਾਂ ਨੇ ਆਪਣਾ ਜੀਵਨ ਜਿਹੜਾ ਉਸ ਡੁਬੋਇਆ ਜਾਂ ਇਮਰਸ ਕੀਤਾ। ਸੋ ਉਹ ਜਿਨ੍ਹਾਂ ਗੁਰਦੁਆਰਿਆਂ 'ਚ ਜਾਂ ਜਿਨ੍ਹਾਂ ਸੰਸਥਾਵਾਂ 'ਤੇ ਉਹ ਕਾਬਜ਼ ਹੁੰਦੇ ਨੇ, ਉਹ ਆਪਣੇ ਢੰਗ ਨਾਲ ਉਹਨੂੰ ਡਿਫਾਈਨ ਕਰਨਾ ਚਾਹੁੰਦੇ ਨੇ ਔਰ ਉਹਨਾਂ ਕੋਲ ਕੋਈ ਧਰਮ ਦੀ ਮੁੱਢਲੀ ਤਾਲੀਮ ਨਹੀਂ ਹੈ। ਬਹੁਤ ਸਾਰਿਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਪੜ੍ਹੀ ਹੈ, ਗੁਰੂ ਗ੍ਰੰਥ ਸਾਹਿਬ ਨਹੀਂ ਪੜ੍ਹਿਆ ਹੈ ਔਰ ਕੁਛ ਨਹੀਂ ਹੈ। ਉਹ ਇਹ ਸਮਝਦੇ ਨੇ ਕਿ ਉਹਨਾਂ ਦਾ ਡਾਕਟਰ, ਇੰਜੀਨੀਅਰ ਜਾਂ ਕੋਈ ਹੋਰ ਵੈਲਦੀ ਪਰਸਨ ਹੋਣਾ ਔਰ ਉਹਨਾਂ ਦੇ ਕੋਲ 4 ਪੈਸੇ ਹੋਣਾ ਉਹਨਾਂ ਨੂੰ ਇਹ ਹੱਕ ਦੇ ਦਿੰਦਾ ਵੀ ਉਹ ਸਿੱਖੀ ਨੂੰ ਰੀਡਿਫਾਈਨ ਕਰਨ। ਉਹ ਖਤਰਨਾਕ ਕਲਾਸ ਹੈ ਔਰ ਉਸ ਕਲਾਸ ਨੂੰ ਔਰ ਇਸ ਕਲਾਸ ਦੇ ਕੁਝ ਲੋਕਾਂ ਨੇ ਯੂਨੀਵਰਸਿਟੀਜ਼ ਦੇ ਵਿੱਚ ਉਹਨਾਂ ਚੇਅਰਸ ਨੂੰ ਖੜਾ ਕੀਤਾ, ਸਿੱਖ ਚੇਅਰਸ ਦੇ ਨਾਂ ਥੱਲੇ। ਮੈਕਲੋਇਡ ਦੇ ਜ਼ਮਾਨੇ ਤੋਂ ਇਹ ਸ਼ਰਾਰਤ ਸ਼ੁਰੂ ਹੋਈ। ਉਹਨਾਂ ਦੇ ਵਿੱਚ ਪਿਸ਼ੌਰਾ ਸਿੰਘ, ਹਰਜੋਤ ਓਬਰਾਏ, ਗੁਰਿੰਦਰ ਮਾਨ, ਹੁਣ ਉਹਨਾਂ ਦੇ ਅੱਗੋਂ ਵੀ ਚੇਲੇ ਨੇ, ਅਜੇ ਉਹਨਾਂ ਦੇ ਮੈਂ ਨਾਂ ਨਹੀਂ ਲਵਾਂਗਾ ਕਿਉਂਕਿ ਆਉਣ ਵਾਲੇ ਸਮੇਂ 'ਚ ਐਕਸਪੋਜ਼ ਹੋ ਰਹੇ ਨੇ।
ਕਿ ਵੀ ਉਹਨਾਂ ਨੇ ਵੀ ਉਹੀ ਡਗਰ ਫੜੀ ਹੈ ਜੀ। ਹੁਣ ਉਹ ਜਿਹੜੇ ਨੇ ਯੂਨੀਵਰਸਿਟੀਆਂ 'ਚ ਬੈਠ ਕੇ ਸਿੱਖੀ ਨੂੰ ਰੀਕਨਸਟਰਕਟ ਕਰਨ ਦਾ ਯਤਨ ਕਰ ਰਹੇ ਨੇ, ਇਹ ਕਹਿਣ ਲਈ ਕਿ ਜੀ ਇਹ ਜਿਹੜਾ ਪੰਜ ਕਕਾਰੀ ਸਿੱਖੀ ਰੂਪ ਹੈ ਇਹ ਤਾਂ ਸਿੰਘ ਸਭਾ ਦੇ ਨਾਲ ਸ਼ੁਰੂ ਹੋਇਆ ਜੀ। ਉਸ ਤੋਂ ਪਹਿਲਾਂ ਤਾਂ ਸਭ ਸਨਾਤਨੀ ਕਿਸੇ ਦੇ ਸੀ, ਕੋਈ ਸਹਿਜ ਧਾਰੀ, ਕੋਈ ਫਲਾਣਾ ਧਾਰੀ, ਕੋਈ ਢਿਮਕਾ ਧਾਰੀ। ਸੋ ਇਹ ਯੂਨੀਵਰਸਿਟੀਆਂ 'ਚ ਬੈਠੇ ਲੋਕ ਉਹਨਾਂ ਦੇ ਪੈਸੇ ਦੇ ਥੱਲੇ ਔਰ ਵੈਸਟਰਨ ਜਿਹੜੀਆਂ ਮਿਸ਼ਨਰੀ ਸੰਸਥਾਵਾਂ ਨੇ ਕ੍ਰਿਸਚਨ ਡਮ ਨਾਲ ਜੁੜੀਆਂ ਹੋਈਆਂ, ਜਿਨ੍ਹਾਂ ਦਾ ਜਿਹੜਾ ਸਰਗਣਾ ਸੀ ਉਹ ਮੈਕਲੋਇਡ ਸੀ, ਉਹ ਯੂਨੀਵਰਸਿਟੀ 'ਚ ਬੈਠ ਕੇ ਸਿੱਖੀ ਦੇ ਨਾਲ ਸ਼ਰਾਰਤ ਕਰ ਰਹੇ ਨੇ, ਛੇੜਛਾੜ ਕਰ ਰਹੇ ਨੇ। ਸੋ ਇਹ ਇੱਕ ਖਤਰਨਾਕ ਰੁਝਾਨ ਹੈ, ਇਹਨਾਂ ਨੂੰ ਆਇਡੈਂਟੀਫਾਈ ਕਰਨ ਦੀ ਲੋੜ ਹੈ ਔਰ ਬਿਲਕੁਲ ਸਪਸ਼ਟਤਾ ਦੇ ਨਾਲ ਇਹਨਾਂ ਨੂੰ ਪੰਥਕ ਪਲੇਟਫਾਰਮ, ਸਿੱਖੀ ਪਲੇਟਫਾਰਮ, ਸਿੱਖ ਜਿਹੜਾ ਦਾਇਰਾਕਾਰ ਹੈ ਉਸ 'ਚੋਂ ਜਿਵੇਂ ਮੱਖੀ ਨੂੰ ਕੱਢ ਕੇ ਬਾਹਰ ਰੱਖਿਆ ਜਾਂਦਾ ਦੁੱਧ 'ਚੋਂ ਜਾਂ ਚਾਹ 'ਚੋਂ, ਇਵੇਂ ਜਿਹੜਾ ਇਹਨਾਂ ਨੂੰ ਬਿਲਕੁਲ ਇਹ ਮੱਖੀ ਵਾਂਗ ਚੁੱਕ ਕੇ ਬਾਹਰ ਰੱਖਣੇ ਚਾਹੀਦੇ ਨੇ ਜੀ। ਜਿਹੜੀ ਗੱਲ ਉਹਨਾਂ ਨੇ ਸਵਾਲਾਂ ਦੇ ਰੂਪ 'ਚ ਪੁੱਛੀ ਹੈ, ਦੋ ਸਵਾਲ ਉਹਨਾਂ ਨੇ ਪੁੱਛੇ ਨੇ ਜੀ। ਇੱਕ ਉਹਨਾਂ ਨੇ ਆਪਣੇ ਮਾਤਾ ਜੀ ਦੇ ਹਵਾਲੇ ਨਾਲ ਪੁੱਛਿਆ ਕਿ ਉਹਨਾਂ ਦੇ ਮਾਤਾ ਜੀ ਅੰਮ੍ਰਿਤਧਾਰੀ ਨੇ, ਬਾਦਲ ਅਕਾਲੀ ਦਲ ਨੂੰ ਵੋਟ ਪਾਉਂਦੇ ਨੇ, ਉਹਨਾਂ ਨੂੰ ਜਦੋਂ ਦੱਸਦੇ ਵੀ ਨੇ ਕਿ ਵੀ ਬਾਦਲ ਦੀ ਇਹ ਕਾਰਗੁਜ਼ਾਰੀ ਹੈ ਤੇ ਉਹ ਕਹਿੰਦੇ ਨੇ ਜੀ ਇਹ ਤਾਂ ਪੰਥਕ ਪਾਰਟੀ ਹੈ, ਅਸੀਂ ਤਾਂ ਪੰਥ ਨੂੰ ਵੋਟ ਪਾਉਂਦੇ। ਹੁਣ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਪੰਥਕ ਵੋਟ ਪਾਉਣ ਦਾ ਜਿਹਦਾ ਫਾਇਦਾ ਬਾਦਲ ਲੈ ਰਿਹਾ, ਇਸ ਬਾਰੇ ਸਾਡੀ ਕੀ ਟੇਕ ਹੈ ਜੀ। ਇਹ ਬੜੀ ਦਿਲਚਸਪ ਗੱਲ ਇਹਨਾਂ ਨੇ ਕਹੀ ਹੈ ਕਿਉਂਕਿ ਇੱਕ ਵੱਡਾ ਤਬਕਾ ਜੀ, ਜਦੋਂ ਇਹਨਾਂ ਦੇ ਵੀ ਚੋਣ ਨਿਸ਼ਾਨ ਬਦਲਦੇ ਰਹੇ, ਇੱਕ ਜ਼ਮਾਨਾ ਸੀ ਜਦੋਂ ਮਾਸਟਰ ਤਾਰਾ ਸਿੰਘ ਦੇ ਵੇਲੇ ਅਕਾਲੀ ਦਲ ਯੂਨਾਈਟਿਡ ਸੀ ਤਾਂ ਇਹਨਾਂ ਦਾ ਚੋਣ ਨਿਸ਼ਾਨ ਜਿਹੜਾ ਉਹ ਪੰਜਾ ਹੁੰਦਾ ਸੀ ਜੀ ਜੀ। ਫਿਰ ਜਦੋਂ ਸੰਤ ਫਤਿਹ ਸਿੰਘ ਨੇ ਪ੍ਰਤਾਪ ਸਿੰਘ ਕੈਰੋਂ ਦੇ ਨਾਲ ਮਿਲ ਕੇ ਨਹਿਰੂ ਦੀ ਸ਼ਹਿ ਦੇ ਉੱਤੇ ਜਿਹੜਾ ਉਹ ਤੋੜਿਆ ਅਕਾਲੀ ਦਲ ਨੂੰ, ਫਤਿਹ ਸਿੰਘ ਨੂੰ ਲਿਆ ਕੇ ਕੰਟਰੋਲ ਕਰਵਾਇਆ ਤੇ ਫਿਰ ਚੋਣ ਕਮਿਸ਼ਨ ਨੇ ਜਿਹੜਾ ਮੂਲ ਅਕਾਲੀ ਦਲ ਦਾ ਨਿਸ਼ਾਨ ਸੀ ਪੰਜਾ, ਉਹ ਮਾਸਟਰ ਤਾਰਾ ਸਿੰਘ ਕੋਲ ਰਹਿਣ ਦਿੱਤਾ ਤੇ ਇਹਨਾਂ ਨੂੰ ਤਕੜੀ ਨਿਸ਼ਾਨ ਮਿਲਿਆ, ਜਿਹੜਾ ਕਿ ਹੁਣ ਵੀ ਅਕਾਲੀਆਂ ਦਾ ਨਿਸ਼ਾਨ ਤਕੜੀ ਚੱਲਦਾ ਜੀ। ਹੁਣ ਉਸ ਪੀਰੀਅਡ 'ਚ ਵੀ ਜਿਹੜੇ ਆਮ ਸਿੱਖ ਨੇ, ਪੇਂਡੂ ਸਿੱਖ ਖਾਸ ਤੌਰ ਤੇ ਓਲਡ ਜਨਰੇਸ਼ਨ ਦੇ, ਜਿਵੇਂ ਉਹਨਾਂ ਨੇ ਆਪਣੀ ਮਾਤਾ ਜੀ ਦਾ ਜ਼ਿਕਰ ਕੀਤਾ ਜੀ, ਉਹਨਾਂ ਦੇ ਲਈ ਅਕਾਲੀ ਦਲ ਤੇ ਪੰਥ ਸਿਨੋਨਿਮਸ ਹੈ, ਇੱਕ ਅਰਥਕ ਸ਼ਬਦ ਨੇ। ਉਹ ਇਹ ਵੀ ਨਹੀਂ ਸੀ ਕਹਿੰਦੇ, ਉਹਨਾਂ ਨੂੰ ਇਹ ਵੀ ਨਹੀਂ ਸੀ ਪਤਾ ਹੁੰਦਾ ਵੀ ਉਮੀਦਵਾਰ ਕਿਹੜਾ ਖੜਾ ਕੀਤਾ ਅਕਾਲੀਆਂ ਨੇ ਜੀ। ਉਹਨਾਂ ਨੂੰ ਅਕਾਲੀ ਵੀ ਨਹੀਂ ਸੀ ਕਹਿਣਾ ਹੁੰਦਾ, ਅਕਾਲੀ ਵੀ ਨਹੀਂ ਸੀ ਕਹਿੰਦੇ। ਉਹਨਾਂ ਦਾ ਇੱਕੋ ਹੀ ਸੀ ਕਿ ਵੋਟ ਅਸੀਂ ਪੰਥ ਨੂੰ ਪਾਉਣੀ ਹੈ ਤੇ ਅਸੀਂ ਪੰਥ ਨੂੰ ਵੋਟ ਪਾਈ ਹੈ ਜੀ। ਉਹਨਾਂ ਦੇ ਲਈ ਕਿਉਂਕਿ ਤਕੜੀ ਵਾਲੇ ਜਿਹੜੇ ਨੇ ਅਲਟੀਮੇਟਲੀ ਉਹਨਾਂ ਨੇ ਟੇਕ ਓਵਰ ਕਰ ਲਿਆ, ਫਿਰ ਦੋਨੋਂ ਅਕਾਲੀ ਦਲ ਇਕੱਠੇ ਹੋ ਗਏ ਤੇ ਨਿਸ਼ਾਨ ਇਹਨਾਂ ਨੇ ਤਕੜੀ ਰੱਖਿਆ, ਦੂਜੇ ਪਾਸੇ ਨਹੀਂ ਲਿਆ ਉਹਨਾਂ ਨੇ ਪੰਜਾ ਜੀ। ਪਰ ਬਜ਼ੁਰਗ ਜਨਰੇਸ਼ਨ ਜਿਹੜੀ ਹੈ ਉਹ ਇਹੀ ਸੀ ਕਿ ਜੀ ਵੋਟ ਪੰਥ ਦੀ ਹੈ ਤੇ ਅਸੀਂ ਪੰਥ ਨੂੰ ਪਾਉਣੀ। ਹੁਣ ਇਸ ਬਾਰੇ ਇੱਕ ਬੜੀ ਦਿਲਚਸਪ ਘਟਨਾ ਸ਼ਾਇਦ ਗਿਆਨੀ ਜ਼ੈਲ ਸਿੰਘ ਨੇ ਸੁਣਾਈ ਔਰ ਉਹਨੇ ਖੁਸ਼ਵੰਤ ਸਿੰਘ ਨੇ ਕਿਤੇ ਲਿਖੀ, ਉਹਦੀ ਥੋੜੀ ਬਹੁਤ ਤਬਦੀਲੀ ਹੋਏਗੀ ਪਰ ਕਈ ਥਾਂ ਤੇ ਕੋਟ ਹੁੰਦੀ ਹੈ ਕਿ ਗਿਆਨੀ ਜ਼ੈਲ ਸਿੰਘ ਜਦੋਂ ਖਲੋਤਾ ਅਨੰਦਪੁਰ ਸਾਹਿਬ ਰੋਪੜ ਇਸ ਬੈਲਟ 'ਚੋਂ ਮੈਂਬਰ ਪਾਰਲੀਮੈਂਟ ਦੇ ਲਈ ਤੇ ਉਹ ਵੋਟਾਂ ਮੰਗਣ ਇੱਕ ਪਿੰਡ ਵੱਲ ਗਿਆ ਤੇ ਉਹਨੇ ਪਿੰਡ ਦੇ ਬਾਹਰ-ਬਾਹਰ ਉਹਦੀ ਜਿਹੜਾ ਬੋਰਡ ਦੇ ਦਰਖਤ ਦੇ ਥੱਲੇ 5-7 ਬੈਠੇ, ਕੋਈ ਕਿਸੇ ਨੇ ਹੁੱਕਾ ਫੜਿਆ, ਕਿਸੇ ਦੀ ਦਾੜੀ ਮੁੰਨੀ ਹੈ, ਕੋਈ ਤਾਸ਼ ਖੇਡ ਰਿਹਾ ਹੈ, ਕਿਸੇ ਦੇ ਮੂੰਹ 'ਚ ਤਮਾਕੂ ਹੈ ਜੀ। ਤੇ ਉਹ ਉੱਥੇ ਜਾ ਕੇ ਉਹਨਾਂ ਦੇ ਕੋਲ ਖਲੋ ਗਿਆ, ਉਹਨਾਂ ਨੂੰ ਜਾ ਕੇ ਕਹਿੰਦਾ, ਇਹ ਬਿਆਨ ਉਹਨੇ ਕੀਤਾ ਖੁਸ਼ਵੰਤ ਸਿੰਘ ਨੇ ਜ਼ੈਲ ਸਿੰਘ ਦੀ ਜ਼ਬਾਨੀ। ਉਹਨੇ ਕਿਹਾ ਕਿ ਜੀ ਆਓ ਗਿਆਨੀ ਜੀ ਆਓ। ਉਹਨਾਂ ਸਾਰਿਆਂ ਨੇ ਕਿਹਾ ਕਿ ਜੀ ਆਓ ਜੀ। ਉਹਨਾਂ ਨੇ ਕਿਹਾ ਜੀ ਹਾਂ ਵੀ ਮੈਂ ਖਲੋਤਾ ਐਤਕੀ ਤੁਹਾਡੇ ਹਲਕੇ 'ਚੋਂ ਤੇ ਵੋਟਾਂ ਮੈਨੂੰ ਪਾਇਓ ਜੀ। ਉਹ ਕਹਿੰਦੇ ਗਿਆਨੀ ਹੋਰ ਤਾਂ ਗੱਲ ਠੀਕ ਹੈ ਪਰ ਵੋਟ ਤਾਂ ਪਾਉਣੀ ਪੰਥ ਨੂੰ, ਵੋਟ ਕਾਂਗਰਸ ਨੂੰ ਨਹੀਂ ਪਾਉਣੀ ਜੀ। ਉਹ ਕਹਿੰਦਾ ਵੀ ਮੇਰੇ ਤੋਂ ਜਿਹੜਾ ਰਿਹਾ ਨਹੀਂ ਗਿਆ। ਮੈਂ ਕਿਹਾ ਵੀ ਤੁਹਾਡੇ ਸਿਰ ਮੁੰਨੇ ਨੇ, ਤਮਾਕੂ ਤੁਸੀਂ ਖਾਂਦੇ ਹੋ, ਹੁੱਕੇ ਤੁਸੀਂ ਚੁੱਕੇ ਹੋਏ ਨੇ, ਕਿ ਕਿਹੜੇ ਪੰਥ ਦੀ ਗੱਲ ਹੈ। ਉਹ ਕਹਿੰਦੇ ਵੀ ਗਿਆਨੀ ਕੋਈ ਨਹੀਂ, ਇਹ ਤਾਂ ਠੀਕ ਹੈ ਪਰ ਜੇ ਤੁਹਾਡੇ ਹੱਥ ਪਾਵਰ ਆਈ ਤਾਂ ਤੁਸੀਂ ਪੰਥ ਦੀ ਦਾੜੀ ਸਾਬਤ ਨਹੀਂ ਰਹਿਣ ਦੇਣੀ, ਤੁਸੀਂ ਪੰਥ ਨੂੰ ਨਹੀਂ। ਮਤਲਬ ਮੈਂ ਇਹ ਨਹੀਂ ਕਹਿੰਦਾ ਕਿ ਵੀ ਇਹ ਉਹਨਾਂ ਦਾ ਕਹਿਣਾ ਜਸਟੀਫਾਈ ਹੈ ਜਾਂ ਨਹੀਂ ਹੈ, ਪਰ ਇਹ ਇੱਕ ਟ੍ਰੈਂਡ ਜਿਹੜਾ ਹੈ ਔਰ ਇਹੀ ਕਾਰਨ ਸੀ ਕਿ ਕਾਂਗਰਸ ਨੇ ਲੰਬਾ ਵਕਤ ਗੁਰਦੁਆਰਿਆਂ ਦੇ ਉੱਤੇ ਕੰਟਰੋਲ ਕਰਨ ਦਾ ਮਤਲਬ ਹੀ ਇਹ ਹੁੰਦਾ ਸੀ ਉਹਨਾਂ ਦਾ, ਜਦੋਂ ਗੁਰਦੁਆਰਾ ਚੋਣਾਂ ਦੇ ਵਿੱਚ ਇੰਟਰਫੀਅਰ ਕਰਦੇ ਸੀ ਕਿ ਪਲੇਟਫਾਰਮ ਲੈ ਲਿਆ ਜਾਏ, ਪੰਥ ਦੀ ਆਵਾਜ਼ ਜਿਹੜੀ ਹੈ ਉਸ ਨੂੰ ਕ੍ਰਸ਼ ਕਰ ਦਿੱਤਾ ਜਾਏ ਕਿਸੇ ਨਾ ਕਿਸੇ ਤਰੀਕੇ। ਕਦੇ ਸਾਧ ਸੰਗਤ ਬੋਰਡ ਬਣਾ ਦਿੰਦੇ ਸੀ, ਕਦੇ ਕੋਈ ਮਹਾਰਾਜਾ ਪਟਿਆਲਾ ਦੇ ਜ਼ਮਾਨੇ 'ਚ ਵੀ ਇਹ ਵੀ ਸ਼ਰਾਰਤ ਕਰਦੇ ਰਹੇ ਯਾਦਵਿੰਦਰ ਦੇ ਵੇਲੇ। ਲੇਕਿਨ ਉਹ ਇਸ ਦੇ ਵਿੱਚੋਂ ਇਹ ਕ੍ਰੈਡਿਟ ਮਾਸਟਰ ਤਾਰਾ ਸਿੰਘ ਨੂੰ ਜਾਂਦਾ ਹੈ ਕਿ ਉਹਨੇ ਬਾਈ ਐਂਡ ਲਾਰਜ ਗੁਰਦੁਆਰੇ ਔਰ ਪੰਥਕ ਪਲੇਟਫਾਰਮ, ਪੰਥ ਦੀ ਆਵਾਜ਼ ਇੰਟੈਕਟ ਰੱਖਿਆ, ਉਹਦੇ 'ਚ ਤਬਦੀਲੀ ਨਹੀਂ ਹੋਣ ਦਿੱਤੀ ਜੀ। ਹੁਣ ਜਿਹੜੀ ਔਰ ਇਹੀ ਕਾਰਨ ਹੈ ਕਿ ਮਾਤਾ ਜੀ ਇਹਨਾਂ ਦੇ ਉਸ ਜਨਰੇਸ਼ਨ ਨੂੰ ਰਿਪਰੈਜ਼ੈਂਟ ਕਰਦੇ ਨੇ
ਜਿਨ੍ਹਾਂ ਦੇ ਲਈ ਅਕਾਲੀ ਦਲ ਤੇ ਪੰਥ ਦਾ ਮਤਲਬ ਇੱਕੋ ਹੀ ਸੀ। ਔਰ ਇਸ ਅੱਜ ਵੀ ਇੱਕ ਵੱਡਾ ਤਬਕਾ ਜਿਹੜਾ ਖਾਸ ਤੌਰ ਤੇ 올ਡ ਜਨਰੇਸ਼ਨ ਨੇ, ਉਹ ਪੰਥ ਦੇ ਹਵਾਲੇ ਨਾਲ ਹੀ ਅਕਾਲੀ ਦਲ ਨੂੰ ਦੇਖਦੇ। ਉਹਨਾਂ ਨੂੰ ਨਹੀਂ ਪਤਾ ਵੀ ਉੱਪਰ ਕੀ ਤਬਦੀਲੀ ਹੋਈ ਜਾਂ ਦੂਸਰਾ ਕੀ ਕਰ ਰਿਹਾ। ਔਰ ਇਹੀ ਕਾਰਨ ਸੀ ਜਾਂ ਕਾਰਨ ਹੈ ਕਿ ਹਿੰਦੁਸਤਾਨ ਦੀਆਂ ਏਜੰਸੀਆਂ ਨੇ, ਜਿਨ੍ਹਾਂ ਨੇ 47 ਤੋਂ ਬਾਅਦ ਗੁਰਦੁਆਰਾ ਪਲੇਟਫਾਰਮ ਵੀ ਖੋਹਣਾ ਚਾਹਿਆ ਜੀ, ਉਹਨਾਂ ਨੇ ਦੇਖਿਆ ਕਿ ਵੀ ਅਲਟੀਮੇਟਲੀ ਇੱਦਾਂ ਉਹ ਕਾਮਯਾਬ ਨਹੀਂ ਹੁੰਦੇ। ਉਹਨਾਂ ਨੇ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਸਿੱਖਾਂ ਦੀ ਟਾਈਮ ਮੁਕਾਣੀ ਚਾਹੀ ਜੀ, ਅਕਾਲ ਤਖਤ ਢਾਇਆ ਔਰ ਜੋ ਕੀਤਾ ਉਹ ਸਾਡੇ ਸਾਹਮਣੇ ਹੈ, ਨਸਲਕੁਸ਼ੀ ਤੋਂ ਬਾਅਦ ਨਸਲਕੁਸ਼ੀ। ਉਹਨਾਂ ਨੇ ਦੇਖਿਆ ਉਹਦੇ ਨਾਲ ਫੇਰ ਸਿੱਖੀ ਦੀ ਗੱਲ ਡਿਸਟਰੋਏ ਨਹੀਂ ਹੋਈ, ਨੌਜਵਾਨ ਨਿਕਲੇ, ਉਹਨਾਂ ਨੇ ਚੈਲੰਜ ਕੀਤਾ ਸਿਸਟਮ ਨੂੰ। ਔਰ ਉਹਨਾਂ ਨੇ ਅਲਟੀਮੇਟਲੀ ਕਨਕਲੂਡ ਕਰ ਲਿਆ ਵੀ ਤੁਹਾਨੂੰ ਇਹਨਾਂ ਤੋਂ ਗੁਰਦੁਆਰੇ ਖੋਹਣ ਦੀ ਲੋੜ ਵੀ ਨਹੀਂ, ਇਹਨਾਂ ਨੂੰ ਬਾਹਰ ਕੱਢਣ ਦੀ ਲੋੜ ਵੀ ਨਹੀਂ, ਇਹੀ ਜੇ ਤੁਹਾਡਾ ਕੰਮ ਕਰ ਦੇਣ ਜੀ ਤੇ ਗੱਲ ਹੀ ਮੁੱਕ ਜਾਂਦੀ ਹੈ। ਹੁਣ ਉਹਨਾਂ ਨੇ ਇਹਨਾਂ ਨੂੰ ਇੰਨਾ ਕੁ ਐਮਪਾਵਰ ਕਰ ਦਿੱਤਾ ਹੈ, ਬਾਦਲ ਐਂਡ ਕੰਪਨੀ ਨੂੰ, ਸਾਰੇ ਟੱਬਰ ਨੂੰ, ਕਿ ਅੱਜ ਪੰਜਾਬ ਨੂੰ ਸ਼੍ਰੋਮਣੀ ਕਮੇਟੀ, ਤਖਤ ਦੇ ਜਥੇਦਾਰ, ਜਿਹਨਾਂ ਦਾ ਜਿਹੜਾ ਉਹਨਾਂ ਦਾ ਦੂਸਰਾ ਸਵਾਲ ਹੈ, ਇਹ ਰਨ ਕਰਦੇ ਨੇ। ਹੁਣ ਕੰਮ ਏਜੰਸੀਆਂ ਦਾ ਇਹ ਕਰ ਰਹੇ ਨੇ। ਵਿਸ਼ਵਕਰਮਾ ਡੇ ਤੇ ਪ੍ਰਵਾਸੀ ਬਈਆਂ ਨੂੰ ਘਰ ਬਣਾ ਕੇ ਦੇਣ ਦੀ ਸਕੀਮ, ਪੰਜਾਬ ਦੇ ਵਿੱਚ ਕਿਸ ਕਦਰ ਹਿੰਦੂਤਵਾ ਦਾ ਬੋਲਬਾਲਾ ਕਰ ਦਿੱਤਾ ਹੈ ਸਾਰੇ ਪਾਸਿਓਂ ਜੀ। ਸੋ ਇਹ ਬਦਕਿਸਮਤੀ ਹੈ ਕਿ ਅਜੇ ਵੀ ਉਹ ਜਨਰੇਸ਼ਨ ਦਾ ਹਿੱਸਾ ਉਹਨਾਂ ਨੂੰ ਬਾਦਲ ਦਲ ਜਾਂ ਪੰਥ 'ਚ ਫਰਕ ਨਜ਼ਰ ਨਹੀਂ ਆਉਂਦਾ। ਪਰ ਜੇ ਮੇਰਾ ਓਪੀਨੀਅਨ ਲਿਆ ਜਾਏ, ਮੈਂ ਸਮਝਦਾ ਵੀ ਅੱਜ ਬਾਦਲ ਜਾਂ ਉਸ ਦਾ ਕੋੜਮਾ ਸਿੱਖੀ ਦਾ ਘਾਣ ਕਰਨ ਦੇ ਲਈ ਪੂਰੀ ਤਰ੍ਹਾਂ ਪੱਬਾਂ ਪਾ ਰਹੇ। ਪਰ ਇਹਦੇ ਬਾਵਜੂਦ ਜਿਹੜੀ ਇਸ ਜਨਰੇਸ਼ਨ ਦਾ ਫੇਥ ਹੈ ਪੰਥ ਦੇ ਉੱਤੇ, ਭਾਵੇਂ ਉਹ ਅਕਾਲੀ ਦਲ ਦੇ ਰੂਪ 'ਚ ਹੀ ਹੈ ਜੀ, ਇਹ ਜੇ ਕਾਇਮ ਵੀ ਰਹਿੰਦਾ ਹੈ, ਇਹ ਬਾਦਲ ਐਂਡ ਕੰਪਨੀ ਕਿੰਨੀ ਕੁ ਦੇਰ, ਇਹ ਅਲਟੀਮੇਟਲੀ ਅਸੀਂ ਜੇ ਸਿੱਖ ਇਤਿਹਾਸ ਦੇ ਪੰਨਿਆਂ 'ਚ ਵੀ ਦੇਖੀਏ, ਜਿਹਨੇ ਸਿੱਖੀ ਦਾ ਨੁਕਸਾਨ ਕੀਤਾ, ਘਾਣ ਕੀਤਾ, ਅਲਟੀਮੇਟਲੀ ਉਹਨਾਂ ਦਾ ਕੁਛ ਨਹੀਂ ਰਹਿੰਦਾ। ਤੇ ਇਹ ਜੇ ਫੇਥ ਰਹੇਗਾ ਪੰਥ ਦੇ ਉੱਤੇ ਕਿ ਭਾਈ ਪੰਥ ਇੱਕ ਐਂਟੀਟੀ ਹੈ, ਤੇ ਮੇਰਾ ਖਿਆਲ ਹੈ ਸ਼ਾਰਟ ਟਰਮ ਤੇ ਦਾ ਨੁਕਸਾਨ ਹੋ ਰਿਹਾ। ਔਰ ਜਿਵੇਂ ਉਹਨਾਂ ਨੇ ਕਿਹਾ ਵੀ ਬਾਦਲ ਉਹਦਾ ਫਾਇਦਾ ਲੈ ਰਿਹਾ, ਪਰ ਲੌਂਗ ਟਰਮ ਇਹ ਜਨਰੇਸ਼ਨ ਜਿਹੜੀ ਹੈ, ਇਹ ਸਾਡਾ ਐਸੈਟ ਵੀ ਹੈ, ਜਿਹੜੀ ਕਿ ਪੰਥ ਨੂੰ ਪਿਆਰ ਕਰਦੀ ਹੈ। ਉਹਨਾਂ ਨੂੰ ਸਮਝਾਇਆ ਜਾ ਸਕਦਾ ਹੈ, ਮੌਕੇ ਮੁਤਾਬਕ ਦੱਸਿਆ ਜਾ ਸਕਦਾ ਹੈ, ਪਰ ਮੇਰਾ ਖਿਆਲ ਹੈ ਵੀ ਇਸ ਤੋਂ ਫਰਸਟ੍ਰੇਟ ਹੋਣ ਦੀ ਲੋੜ ਨਹੀਂ। ਉਹ ਆਪਣੇ ਤੇ ਆਪਣੇ ਗੁਰੂ ਦੇ ਵਿਚਕਾਰ ਉਹਨਾਂ ਨੇ ਰਿਸ਼ਤਾ ਪੰਥ ਦਾ ਰੱਖਿਆ ਹੋਇਆ ਹੈ, ਤੇ ਬਾਕੀ ਕਹਿੰਦੇ ਹੋਣਗੇ ਜੀ ਜੋ ਕਰਨਗੇ ਸੋ ਭਰਨਗੇ, ਆਪੇ ਹੀ ਕਰਨਗੇ ਜੀ। ਤੇ ਜਿਹੜੀ ਗੱਲ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਹਵਾਲੇ ਨਾਲ ਕਹੀ ਹੈ ਵੀ ਉਹਨਾਂ ਦਾ ਕੋਈ ਸਟੈਂਡ ਨਹੀਂ, ਜਿਵੇਂ ਆਤਿਸ਼ਬਾਜ਼ੀ ਦੇ ਮਾਮਲੇ 'ਚ, ਇਹ ਤਾਂ ਜਿਵੇਂ ਮੈਂ ਕਿਹਾ ਵੀ ਬਾਦਲ ਰਨ ਕਰ ਰਿਹਾ ਸਾਰਾ ਸ਼ੋਅ, ਇਹ ਤਾਂ ਵਿਚਾਰੇ ਤਨਖਾਹੀਏ ਨੇ, ਤਨਖਾਹਦਾਰ ਨੇ। ਜੇ ਹੁਣ ਜਥੇਦਾਰ ਵਿਦਾਂਤੀ ਬਾਹਰ ਆਏ ਸਿੱਖ ਡੇ ਪੈਰੇਡ ਦੇ ਮੌਕੇ, ਉਹਨਾਂ ਨੇ ਖਾਲਿਸਤਾਨ ਦੀ ਗੱਲ ਕੀਤੀ, ਉਹਨਾਂ ਨੇ ਕਿਹਾ ਜੀ ਪੰਛੀਆਂ ਨੂੰ ਵੀ ਆਲਣਾ ਚਾਹੀਦਾ ਜੀ। ਵਾਪਸ ਜਾਂਦੇ ਆ ਉਹਨਾਂ ਤੋਂ ਜਥੇਦਾਰੀ ਵਾਪਸ ਲੈ ਲਈ। ਜਥੇਦਾਰ ਰਣਜੀਤ ਸਿੰਘ ਨੇ ਚੈਲੰਜ ਕੀਤਾ ਬਰਜਿੰਦਰ ਹਮਦਰਦ ਨੂੰ ਔਰ ਇਹਨਾਂ ਨੂੰ, ਉਹਨਾਂ ਨੇ ਸਰਕਟ ਹਾਊਸ ਮੀਟਿੰਗ ਕਰਕੇ ਉਹਨਾਂ ਦਾ ਕੰਮ ਕਰਤਾ। ਸੋ ਮੈਂ ਸਮਝਦਾ ਵੀ ਇਹ ਵਿਚਾਰੇ ਤਾਂ ਆਪਣਾ ਜਿਹੜਾ ਉਹ ਤਨਖਾਹ ਲੈ ਰਹੇ ਨੇ ਜੀ, ਆਪਣੀ ਦਿਨ ਕਟੀ ਕਰ ਰਹੇ ਨੇ। ਤੇ ਜੋ ਉੱਥੇ ਹੈ ਜਲੇ ਬਾਦਲ, ਥਲੇ ਬਾਦਲ, ਹਵਾ 'ਚ ਬਾਦਲ, ਪਤਾਲ 'ਚ ਬਾਦਲ, ਸਿਰ 'ਚ ਸਵਾਹ ਬਾਦਲ, ਉਹ ਸਭ ਕੁਛ ਉਹੀ ਉਹ ਹੈ। ਹੋਰ ਇਸ ਲਈ ਉਹਨਾਂ ਦਾ ਕਿੰਨਾ ਕੁ ਵਿਸ਼ਵਾਸ ਘਟ ਰਿਹਾ ਹੈ ਜਾਂ ਉਹਨਾਂ ਦੀ ਪਹਿਲਾਂ ਵੀ ਨਹੀਂ ਹੈ। ਲੋਕ ਹੁਣ ਸਮਝਦੇ ਨੇ। ਇਹਨਾਂ ਨੇ ਜਿਹੜੀ ਦੁੱਖ ਦੀ ਗੱਲ ਹੈ ਵੀ ਅਕਾਲ ਤਖਤ ਸਾਹਿਬ ਦਾ ਵਕਾਰ ਜਿਹੜਾ ਹੈ ਜੀ, ਇਹਨਾਂ ਨੇ ਬਹੁਤ ਥੱਲੇ ਲੈ ਆਂਦਾ। ਔਰ ਜਿਵੇਂ ਅਕਾਲ ਤਖਤ ਸਾਹਿਬ ਜਿਹੜਾ ਗੁਰੂ ਪੰਥ ਦੀ ਇੱਕ ਆਵਾਜ਼ ਦੇ ਤੌਰ ਤੇ ਜਾਣਿਆ ਜਾਂਦਾ ਸੀ, ਉਹ ਅੱਜ ਬਾਦਲ ਕੇ ਜਿਹੜੇ ਨੇ ਆਪਣੀ ਮਰਜ਼ੀ ਮੁਤਾਬਕ ਜਿਵੇਂ ਕਿਸੇ ਮੁਲਾਜ਼ਮ ਨੂੰ ਰਨ ਕਰਦੇ ਨੇ, ਇਵੇਂ ਉਹ ਜਥੇਦਾਰਾਂ ਨੂੰ ਰਨ ਕਰ ਰਹੇ ਨੇ ਜੀ। ਡਾਕਟਰ ਸਾਹਿਬ ਵਕਤ ਹੋ ਗਿਆ ਬ੍ਰੇਕ ਤੇ ਜਾਣ ਦਾ। ਵੀਅਰਸ ਈਮੇਲ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।